ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਸਤਲੁਜ ਯਮੁਨਾ ਲਿੰਕ ਨਹਿਰ ਮਾਮਲੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਇੱਕ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ SYL ਮੁੱਦੇ ਤੇ ਅਦਾਲਤ ਦੇ ਫੈਸਲੇ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਅਤੇ ਪੰਜਾਬ ਸਰਕਾਰ ਨੂੰ SYL ਨਹਿਰ ਉਸਾਰਨ ਸੰਬੰਧੀ ਹਰਿਆਣਾ ਦੀ ਪਟੀਸ਼ਨ ਦਾ ਜਵਾਬ ਦੇਣ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਭਾਰਤ ਦੀ ਸੁਪਰੀਮ ਕੋਰਟ ਵੱਲੋਂ ਇਹ ਜ਼ੋਰ ਦੇ ਕੇ ਕਿਹਾ ਗਿਆ ਕਿ ਪੰਜਾਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਅਦਾਲਤ ਦੇ ਫੈਸਲਿਆਂ ਅਨੁਸਾਰ ਉਹ ਯਕੀਨੀ ਬਣਾਉਣਗੇ ਕਿ SYL ਦੁਆਰਾ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ। ਪੰਜਾਬ ਦੇ ਪਾਣੀਆਂ ਪ੍ਰਤੀ ਸੈਂਟਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਰਵੱਈਏ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਅੱਜ ਅਸੀਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨਾਲ ਗੱਲਬਾਤ ਕਰਾਂਗੇ, ਜੋ ਪਟਿਆਲਾ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਜੀ। ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਅਸੀਂ SYL ਇਸ਼ੂ ਦੇ ਉੱਪਰੋਂ ਸ਼ੁਰੂਆਤ ਕਰੀਏ ਅੱਜ ਦੀ ਵਿਚਾਰ ਚਰਚਾ ਦੀ। ਹਾਲਾਂਕਿ ਜਿਹੜਾ ਮੁੱਦਾ ਸੀਗਾ ਉਹ ਤਾਂ ਪਟੀਸ਼ਨ ਦਾ ਸੀ ਕਿ ਇਹਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਫਾਈਲ ਕੀਤੀ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਜਿਹੜੀ ਇਹਦੀ ਸੁਣਵਾਈ ਹੈਗੀ ਹੈ ਇਸ਼ੂ ਦੀ, ਉਹਨੂੰ ਚੋਣਾਂ ਤੋਂ ਬਾਅਦ ਦੀ ਕੀਤੀ ਜਾਵੇ। ਪਰ ਮੇਰਾ ਜਿਹੜਾ ਸਵਾਲ ਹੈਗਾ ਉਹਦੇ ਵਿੱਚ ਜੋ ਉਹਦੇ ਜਵਾਬ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਉਸ ਬਾਰੇ ਹੈ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪੰਜਾਬ ਬਾਈਂਡਿੰਗ ਹੈਗਾ ਜੋ ਪਿਛਲੇ ਫੈਸਲੇ ਹੋਏ ਨੇ ਅਤੇ ਜਿਹੜੀ SYL ਕਨਾਲ ਹੈਗੀ ਹੈ ਉਹਨੂੰ ਉਹਨਾਂ ਫੈਸਲਿਆਂ ਨੂੰ ਇੰਪਲੀਮੈਂਟ ਕੀਤਾ ਜਾਵੇਗਾ ਅਤੇ ਜਿਹੜਾ ਹਰਿਆਣਾ ਨੂੰ ਪਾਣੀ ਹੈ ਉਹ ਦਿੱਤਾ ਜਾਵੇਗਾ। ਇਸ ਵੱਲ ਸੁਪਰੀਮ ਕੋਰਟ ਨੇ ਸਿੱਧਾ ਇਸ਼ਾਰਾ ਕੀਤਾ। ਸੋ ਇਸ ਬਾਰੇ ਆਪ ਜੀ ਦੇ ਕੀ ਵਿਚਾਰ ਨੇ? ਦੇਖੋ ਜੀ, ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਪਾਣੀਆਂ ਦੇ ਮਾਮਲੇ ਵਿੱਚ ਪੰਜਾਬ ਨਾਲ ਸ਼ੁਰੂ ਤੋਂ ਹੀ ਧੱਕਾ ਕੀਤਾ ਜਾ ਰਿਹਾ ਹੈਗਾ ਹੈ। ਪੰਜਾਬ ਦੇ ਪਾਣੀਆਂ ਤੇ ਪੰਜਾਬ ਦੇ ਜਿਹੜਾ ਮਾਲਕਾਨਾ ਹੱਕ ਹੈਗਾ ਹੈ ਉਹਦਾ ਸਵਾਲ ਹੈਗਾ ਹੈ। SYL ਬਹੁਤ ਛੋਟਾ ਮੁੱਦਾ ਔਰ SYL ਰਾਹੀਂ ਜਿਹੜਾ ਪਾਣੀ ਵੀ ਜਾਣਾ ਉਹ ਕੋਈ ਬਹੁਤ ਪੂਰੀ ਵੱਡੀ ਮਾਤਰਾ ਚਾਹੇ ਨਾ ਵੀ ਹੋਵੇ, ਪਰ SYL ਦੇ ਮੁੱਦੇ ਨਾਲ ਜੋੜ ਕੇ ਪਾਣੀ ਦਾ ਜਿਹੜਾ ਕੁੱਲ ਮੁੱਦਾ ਹੈਗਾ ਹੈ ਉਸ ਤੇ ਵਿਚਾਰ ਕਰਨੀ ਬਹੁਤ ਜ਼ਰੂਰੀ ਹੈਗੀ ਹੈ ਕਿ ਪਾਣੀ ਪੰਜਾਬ ਦੀ ਜਿਹੜੀ ਕੁਦਰਤੀ ਸੰਪਦਾ ਹੈਗੀ ਹੈ, ਜਿਹੜੀ ਕੁਦਰਤੀ ਸਾਡੀ ਜਿਹੜੀ ਇੱਕ ਸਾਡਾ ਸਰੋਤ ਹੈਗਾ ਹੈ, ਉਸ ਦੀ ਲੁੱਟ ਲਗਾਤਾਰ 1950 ਤੋਂ ਬਾਅਦ ਕੇਂਦਰ ਸਰਕਾਰ ਨੇ ਬੜੇ ਸਾਜ਼ਿਸ਼ੀ ਚਾਲਾਂ ਚੱਲ ਕੇ ਸਾਰੇ ਰਿਪੇਰੀਅਨ ਕਾਨੂੰਨ ਨੂੰ ਛਿੱਕੇ ਟੰਗ ਕੇ ਪੰਜਾਬ ਦਾ ਪਾਣੀ ਰਾਜਸਥਾਨ, ਦਿੱਲੀ ਤੇ ਹਰਿਆਣੇ ਨੂੰ ਜੋ 65 ਤੋਂ ਬਾਅਦ ਜਿਹੜਾ ਪੁਨਰਗਠਨ ਐਕਟ ਤੋਂ ਬਾਅਦ ਉਹ ਲਗਾਤਾਰ ਲੁਟਾਇਆ ਜਾ ਰਿਹਾ ਹੈਗਾ। ਔਰ ਸਾਰੀਆਂ ਪਾਰਟੀਆਂ ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਨਵੀਂ ਪੰਜਾਬ ਦੀ ਪੋਲਿਟਿਕਸ ਜਿਹਨੇ ਐਂਟਰੀ ਕੀਤੀ ਹੈਗੀ ਹੈ ਇਸ ਮਾਮਲੇ ਵਿੱਚ ਨਾ ਸਿਰਫ ਗੈਰ ਸੰਜੀਦਾ ਨੇ ਬਲਕਿ ਗੈਰ ਵਿਰੁੱਧ ਵੀ ਨੇ ਔਰ ਪੰਜਾਬ ਦੇ ਨਾਲ ਇਹ ਦਗਾ ਕਮਾ ਰਹੀਆਂ ਨੇ। ਪੰਜਾਬ ਦੇ ਪਾਣੀ ਦਾ ਮਾਮਲਾ ਪੰਜਾਬ ਦੇ ਪਾਣੀਆਂ ਦੇ ਮਲਕੀਅਤ ਦੇ ਹੱਕ ਦੇ ਜੋ ਮਾਲਕਾਨਾ ਹੱਕ ਹੈਗਾ ਉਸ ਦਾ ਮਾਮਲਾ ਹੈਗਾ ਹੈ, ਜਿਸ ਨੂੰ ਕਿ ਨਾ ਕੇਂਦਰ ਤਸਲੀਮ ਕਰਦਾ ਹੈਗਾ ਤੇ ਨਾ ਹੀ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਕਦੀ ਇਸ ਬਾਰੇ ਕੋਈ ਫੈਸਲਾ ਲੜਾਈ ਲੜੀ ਹੈਗੀ ਹੈ। ਅਕਾਲੀ ਦਲ ਜੋ ਕਿਸੇ ਵੇਲੇ ਪੰਜਾਬ ਖੇਤਰ ਦੀ ਜਾਂ ਜਿਹੜੀ ਖੇਤਰੀ ਪਾਰਟੀ ਤੌਰ ਤੇ ਪੰਜਾਬ ਦੇ ਹਿੱਤਾਂ ਦੀ ਪ੍ਰਤੀਨਿਧਤਾ ਕਰਦਾ ਸੀਗਾ, ਇਸਨੇ ਵੀ ਇਸ ਬਾਰੇ ਸਪਸ਼ਟ ਸਟੈਂਡ ਨਹੀਂ ਲਿਆ ਔਰ ਲਗਾਤਾਰ ਜਿਹੜੇ ਪਾਣੀਆਂ ਦੀ ਲੁੱਟ ਹੈਗੀ ਹੈ ਉਸ ਨੂੰ ਜਾਰੀ ਰੱਖਿਆ, ਬਰਕਰਾਰ ਰੱਖਿਆ ਹੈਗਾ ਹੈ। ਤੇ ਮੌਕਾ ਆ ਗਿਆ ਹੈਗਾ ਕਿ SYL ਦੇ ਮੁੱਦੇ ਨਾਲ ਜੋ ਬਹਿਸ ਮੁੜ ਕੇ ਫਿਰ ਪਕੜਨ ਲੱਗੀ ਹੈਗੀ ਹੈ ਉਹਦੇ ਵਿੱਚ ਇੱਕ ਫੈਸਲਾ ਕੋਲ ਲੜਾਈ ਫੈਡਰਲਿਜ਼ਮ ਦੇ ਅਸੂਲ ਦੇ ਮੁਤਾਬਕ, ਰਾਜਾਂ ਦੇ ਅਧਿਕਾਰਾਂ ਦੇ ਅਸੂਲ ਦੇ ਮੁਤਾਬਕ, ਕੌਮਾਂਤਰੀ ਰਿਪੇਰੀਅਨ ਲਾਅ ਦੇ ਕਾਨੂੰਨਾਂ ਦੇ ਮੁਤਾਬਕ ਇੱਕ ਫੈਸਲਾ ਕੋਲ ਲੜਾਈ ਪੰਜਾਬੀਆਂ ਨੂੰ ਲੜਨੀ ਪੈਣੀ ਹੈਗੀ ਹੈ, ਚਾਹੇ ਉਹਦੇ 'ਚ ਆਪਾਂ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਪੰਜਾਬ 'ਚ ਪਾਣੀਆਂ ਦੀ ਇੰਨੀ ਘੱਟ ਮਤਲਬ ਸਾਡੇ ਜਿਹੜੇ ਪਾਣੀ ਸੀਗੇ ਜਿਹਦਾ ਨਾਂ ਇਹ 5 ਆਬ ਸੀਗਾ, 5 ਦਰਿਆਵਾਂ ਦੀ ਧਰਤੀ ਸੀਗੀ ਤੇ ਉਹ ਪਾਣੀ ਦਾ ਅਸੀਂ ਸਿਰਫ 30% ਪਾਣੀ ਸਾਨੂੰ ਮਿਲ ਰਿਹਾ, ਬਾਕੀ 70% ਪਾਣੀ ਉਹਨਾਂ ਗੈਰ ਰਿਪੇਰੀਅਨ ਰਾਜਾਂ ਨੂੰ ਦਿੱਤਾ ਜਾ ਰਿਹਾ ਹੈਗਾ ਜਿਨ੍ਹਾਂ ਇਸ ਪਾਣੀ ਦੇ ਉੱਤੇ ਕੋਈ ਹੱਕ ਨਹੀਂ ਬਣਦਾ ਹੈਗਾ। ਇਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਇਹ ਤਿੰਨੇ ਹੀ ਕਹਿੰਦੇ ਨੇ ਕਿ ਇਹ ਅੰਤਰਰਾਜੀ ਝਗੜਾ ਹੈਗਾ। ਉਹ ਭਲੇ ਲੋਕੋ ਜਦ ਦਰਿਆ ਹੀ ਅੰਤਰਰਾਜੀ ਹੈ ਨਹੀਂ ਤਾਂ ਅੰਤਰਰਾਜੀ ਝਗੜਾ ਕਿਵੇਂ ਹੋਇਆ? ਰਾਵੀ ਦਾ, ਸਤਲੁਜ ਦਾ, ਬਿਆਸ ਦਾ 1 ਫੁੱਟ ਵੀ ਪਾਣੀ ਇਹਨਾਂ ਰਾਜਾਂ 'ਚ ਨਹੀਂ ਵਗਦਾ ਹੈਗਾ। ਇਹ ਦਰਿਆ ਰੋਜ਼ ਪੰਜਾਬ ਦੇ ਹੈਗੇ ਹੈ, ਇਹ ਪੰਜਾਬ ਦਾ ਹੀ ਇਹਨਾਂ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਤੇ ਇਹਨਾਂ ਦੇ ਹੈਡਵਰਕਸ ਬਣੇ ਨੇ ਬਿਜਲੀ ਪੈਦਾ ਕਰਨ ਦੇ, ਜੋ ਭਾਖੜਾ ਨਗਰ ਪ੍ਰੋਜੈਕਟ ਵਰਗੇ ਜਿਹੜੇ ਮਤਲਬ ਅਦਾਰੇ ਨੇ ਉਹਨਾਂ ਦੇ ਰੋਜ਼ ਪੰਜਾਬ ਦਾ ਹੱਕ ਹੈਗਾ ਹੈ। ਇਸ ਮਾਮਲੇ ਵਿੱਚ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਦਗਾ ਕਮਾਇਆ ਹੈਗਾ
ਜਿਹੜੀ ਪੰਜਾਬ ਨਾਲ ਵਫਾਦਾਰੀ ਪਾਲਣੀ ਸੀਗੀ ਅਕਾਲੀ ਦਲ ਨੇ ਜਾਂ ਕਾਂਗਰਸ ਨੇ, ਉਹ ਨਹੀਂ ਪਾਲੀ ਹੈਗੀ ਹੈ। ਕਾਂਗਰਸ ਤਾਂ ਮੰਨ ਲਿਆ ਕਿ ਕੇਂਦਰ ਦੀ ਪਾਰਟੀ ਸੀਗੀ, ਰਾਜਸਥਾਨ 'ਚ ਵੀ ਕੇਂਦਰ ਦੀ ਸਰਕਾਰ ਸੀਗੀ, ਦਿੱਲੀ 'ਚ ਵੀ ਕੇਂਦਰ ਦੀ ਸਰਕਾਰ ਸੀ, ਪੰਜਾਬ 'ਚ ਵੀ ਕੇਂਦਰ ਦੀ ਸਰਕਾਰ ਸੀ। ਇਹਨਾਂ ਨੇ 1956 ਵਿੱਚ ਇੱਕ ਬੰਦ ਕਮਰਾ ਮੀਟਿੰਗ ਕਰਕੇ ਸਾਊਥ ਬਲਾਕ ਵਿੱਚ ਇੱਕ ਤਰਫਾ ਫੈਸਲਾ ਕਰ ਦਿੱਤਾ ਕਿ 80 ਲੱਖ ਏਕੜ ਫੁੱਟ ਪਾਣੀ, ਜਦਕਿ ਪੰਜਾਬ ਕੋਲ ਕੁੱਲ 158.5 ਲੱਖ ਏਕੜ ਫੁੱਟ ਪਾਣੀ ਹੈਗਾ। ਅੱਧ ਤੋਂ ਵੱਧ ਪਾਣੀ ਪੰਜਾਬ ਦੀ 1 ਤੋਂ 2 ਵੱਡੀਆਂ ਨਹਿਰਾਂ ਕੱਢ ਕੇ ਹਰੀਕੇ ਪੱਤਰ ਤੋਂ ਔਰ ਰਾਜਸਥਾਨ ਦੇ ਜੈਸਲਮੇਰ ਤੱਕ ਪਹੁੰਚਾ ਦਿੱਤਾ। ਦੁਨੀਆ ਦੀ ਸਭ ਤੋਂ ਵੱਡੀ ਮੈਨ ਮੇਡ ਕਨਾਲ ਇੰਦਰਾ ਕਨਾਲ ਦੇ ਰਾਹੀਂ ਪੰਜਾਬ ਨੂੰ ਬੰਜਰ ਬਣਾ ਦਿੱਤਾ ਤੇ ਰਾਜਸਥਾਨ ਨੂੰ ਹਰਾ ਭਰਾ ਕਰ ਦਿੱਤਾ ਹੈਗਾ ਹੈ। ਤੇ ਜੇ ਪੰਜਾਬ ਇਸੇ ਤਰ੍ਹਾਂ ਆਪਣੇ ਜ਼ਮੀਨ ਦੋਜ਼ ਪਾਣੀ ਜਿਹੜਾ ਕਿਉਂ 350-400 ਫੁੱਟ ਤੋਂ ਖਿੱਚ ਰਿਹਾ ਹੈਗਾ 14 ਲੱਖ ਟਿਊਬਵੈਲਾਂ ਨਾਲ, ਜੇ ਇਸੇ ਰਫਤਾਰ ਨਾਲ ਪੰਜਾਬ ਦੇ ਪਾਣੀ ਦਾ ਦੋਹਨ ਹੁੰਦਾ ਰਿਹਾ, ਪੰਜਾਬ ਦੇ ਪਾਣੀ ਦੀ ਵਰਤੋਂ ਹੁੰਦੀ ਰਹੀ, ਤਾਂ ਪੰਜਾਬ ਨਾਸਾ ਦੇ ਸਰਵੇ ਮੁਤਾਬਕ 15 ਤੋਂ ਲੈ ਕੇ 20 ਸਾਲ ਤੱਕ ਬੰਜਰ ਬਣਨ ਦੇ ਕਗਾਰ ਤੇ ਪਹੁੰਚ ਜਾਵੇਗਾ। ਤੇ ਸਮੁੱਚੀ ਪੰਜਾਬੀ ਵਤਨ ਨੂੰ ਪਾਣੀ ਦੀ ਭਾਲ ਲਈ, ਪੀਣ ਵਾਲੇ ਪਾਣੀ ਦੀ ਭਾਲ ਲਈ ਹਿਜਰਤ ਕਰਨ ਦੀ ਨੌਬਤ ਆ ਸਕਦੀ ਹੈ। ਸੋ ਇੰਨੇ ਗੰਭੀਰ ਮੁੱਦੇ ਪ੍ਰਤੀ ਜੋ ਸਾਰੀਆਂ ਪਾਰਟੀਆਂ ਦੀ ਪਹੁੰਚ ਹੈਗੀ ਹੈ, ਜੋ ਸਾਰੀ ਪਾਰਟੀਆਂ ਦਾ ਪੰਜਾਬ ਦੇ ਪਾਣੀਆਂ ਧੱਕੇ ਬਾਰੇ ਜੋ ਇਹਨਾਂ ਨੇ ਮਤਲਬ ਪਿਛਲੇ ਸਾਰੇ ਸਮੇਂ ਦੌਰਾਨ ਅਣਗਹਿਲੀ ਕੀਤੀ ਹੈਗੀ ਹੈ ਜਾਂ ਗੈਰ ਸੰਜੀਦਗੀ ਦਿਖਾਈ ਹੈ, ਉਹਦਾ ਖਿਆਲ ਅੱਜ ਪੰਜਾਬ ਨੂੰ ਭੁਗਤਣਾ ਪੈ ਰਿਹਾ, ਪੰਜਾਬੀ ਵਤਨ ਨੂੰ, ਪੰਜਾਬੀ ਕੌਮ ਨੂੰ, ਪੰਜਾਬੀਅਤ ਨੂੰ ਭੁਗਤਣਾ ਪੈ ਰਿਹਾ ਹੈਗਾ ਹੈ। ਤੇ ਪੰਜਾਬ ਨੂੰ ਇਸ ਸਾਰੀਆਂ ਪਾਰਟੀਆਂ ਨੂੰ ਸਟੈਂਡ ਲੈਣਾ ਪਊਗਾ ਕਿ SYL ਤਾਂ ਹੈ ਹੀ ਹੈ, ਉਹ ਤਾਂ ਪਾਣੀ ਮਤਲਬ ਹੀ ਨਹੀਂ ਕਿ ਪੰਜਾਬ ਤੋਂ ਪਾਣੀ ਦਾ ਇੱਕ ਬੂੰਦ ਵੀ ਹੋਰ ਜਾ ਸਕੇ। ਸਗੋਂ ਜਿਹੜੇ ਬਾਕੀ ਸਾਡੇ ਨਾਲ ਪਹਿਲਾਂ ਧੱਕੇ ਹੋਏ ਨੇ, ਜੋ ਸਾਡਾ ਪਹਿਲਾ ਪਾਣੀ ਲੁੱਟਿਆ ਗਿਆ ਹੈ, ਬਿਨਾਂ ਕਿਸੇ ਮੁਆਵਜ਼ੇ ਤੋਂ, ਬਿਨਾਂ ਕਿਸੇ ਰਵਾਇਤੀ ਤੋਂ ਸਾਨੂੰ ਉਹ ਰਵਾਇਤੀ ਮਿਲਣੀ ਚਾਹੀਦੀ ਹੈਗੀ ਹੈ। ਤਾਂ ਅਸੀਂ ਪੰਜਾਬ ਦੇ ਬਚਿਆ ਹੋਇਆ ਪਾਣੀ ਹੈਗੀ ਹੈ ਉਹਦੀ ਸੱਜੀ ਵਰਤੋਂ ਕਰਕੇ ਡਰਿੰਕਿੰਗ ਸਿਸਟਮ ਨਾਲ ਅਸੀਂ ਉਸ ਪਾਣੀ ਦੀ ਵਰਤੋਂ ਕਰਦੇ ਹੋਏ ਜਿਹੜਾ ਜ਼ਮੀਨ ਦੋਜ਼ ਪਾਣੀ ਹੈ, ਜਿਹੜਾ ਕਿ ਆਉਣ ਵਾਲੇ ਨਸਲਾਂ ਦੀ ਸਾਡੇ ਕੋਲ ਅਮਾਨਤ ਹੈਗੀ ਹੈ, ਉਹਨੂੰ ਬਚਾ ਸਕੀਏ, ਪੰਜਾਬ ਦੀ ਇਮਾਨਤ ਨੂੰ ਬਚਾ ਸਕੀਏ। ਇਹ ਸਾਰੀਆਂ ਪਾਰਟੀਆਂ ਇਸ ਮਾਮਲੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੇਂਦਰ ਦੇ ਹੱਥ 'ਚ ਖੇਡਦੀਆਂ ਰਹੀਆਂ ਨੇ ਔਰ ਪੰਜਾਬ ਦੇ ਹਿੱਤਾਂ ਨਾਲ ਦਗਾ ਕਮਾਉਂਦੀਆਂ ਰਹੀਆਂ ਨੇ ਜੀ। ਇਸ ਕਰਕੇ ਇਹ ਬਹੁਤ ਗੰਭੀਰ ਮੁੱਦਾ ਹੈਗਾ ਜੀ, ਪੰਜਾਬ ਲਈ ਜ਼ਿੰਦਗੀ ਮੌਤ ਦਾ ਸਵਾਲ ਹੈ। ਇਹਨਾਂ ਵਾਸਤੇ ਸਿਆਸਤ ਦਾ ਮੁੱਦਾ ਹੈਗਾ, ਬਾਦਲਾਂ ਵਾਸਤੇ ਸਿਆਸਤ ਹੈ, ਕਾਂਗਰਸ ਵਾਸਤੇ ਸਿਆਸਤ ਹੈ, ਆਮ ਆਦਮੀ ਪਾਰਟੀ ਵਾਸਤੇ ਸਿਆਸਤ ਹੈ। ਆਮ ਆਦਮੀ ਪਾਰਟੀ ਦਾ ਸਿੱਧਾ ਹੀ ਕਹਿ ਰਹੀ ਹੈ ਕਿ पानी की सबको जरूरत है, दिल्ली को भी जरूरत है, ये जरूरत है तो फिर कोयले की भी सबको जरूरत है, तेल की भी सबको जरूरत है। जो हम झारखंड से जो असं झारखंड तो लियाने गए हैं कोयला, असं राजस्थान तो पत्थर लियाने हैं, असं रॉयल्टी पे करते हैं, तो पंजाब के पानी की रॉयल्टी पुरानी जी 14 लाख करोड़ रुपया बनती है वो भी देन, हुणे फौरी तौर पर पंजाब को रॉयल्टी देनी शुरू कर, फिर किसी होर मुद्दे फिर पानी मुद्दे की गल की जा सकती है। स्पष्ट लेना पऊगा, जिंदगी मौत की लड़ाई है, पंजाब वास्ते पंजाब की एग्जिस्टेंस की पंजाब की होंद की लड़ाई हैगी है। इस लड़ाई को इसे गंभीरता लेना चाहिए हैगा, जिन्हें कि सारिया सियासी पार्टियां पंजाब का पानी का मामले धक्का होया, चंडीगढ़ के मामले राजधानी के मामले धक्का होया, अभी हैडलैस हैं, अभी फेसलैस हैं, साडी को राजधानी है, राजधानी सभ्याचारक केंद्र होंदा किसी भी राज का, उसका सिर होंदा हैगा, उसका दिमाग होंदा हैगा, वो भी साडे कोल खोह लिया गया। पंजाबी बोलते इलाके कांगड़ी तो लैके करनाल तक सारे साडे कोल खोह ले गए, हैडवर्क के कंट्रोल साडे कोल खोह ले गए, पानी साडा खोह लिया गया। तो पंजाब नाल लगातार एक मतरेई मां वाला जो सलूक है वो केंद्र वालों किया जा रहा और बेवफाई ते झीटकाई ते गद्दारी की हद हैगी है। ये सारिया पार्टियां ने कदे भी पंजाब के हक च जोरदार आवाज़ बुलंद नहीं की ते पंजाब के हकों की राखी नहीं की जी। डॉक्टर गांधी, जिवें तुसीं पंजाब दीआं जिहड़ियां सियासी धिरां हैगीआं ने उन्हां दा जिक्र कीता कि वो हमेशा शुरू तो लैके कोई भी होवे वो हमेशा जिहड़ी केंद्र सरकार हैगी है उहदे हक दे विच भुगतदियां रहीआं ने, उन्हां दी मिली भुगत दे नाल सारा कुछ जिहड़ा वरतारा होया या जिहड़ी स्थिति दे विच अज पंजाब खड़ा उत्थे असीं पहुंचे हां। पर जे इहनूं असीं अदालतां दे न्याय प्रणाली दे नुकता निगाह तो देखना होवे तां जदों असीं सुप्रीम कोर्ट तो देखते हैं, जिवें जिहड़े नुकते तुसीं मैंशन कीते आ दस्से ने कि ये कोई अंतरराजी मामला नहीं हैगा, यह सिर्फ तो सिर्फ पंजाब दा मामला, या जे असीं इहनूं कॉन्स्टिट्यूशन के आधार पर भी देखीए तां भी ये गल सामने आउंदी आ कि जिहड़ा यह मसला हैगा पाणीआं दा मसला वो एक स्टेट सबजैक्ट आ, उहदे च केंद्र दा या किसी होर सरकार दा कोई रोल नहीं हैगा, वो पंजाब ने ही डिसाइड करना कि वो मसला की है या उन्होंने असीं किवें डील करना। सो इहदे ते जिहड़ा सुप्रीम कोर्ट का स्टैंड आ वो किते ना किते जिहड़ा रवैया हैगा वो पंजाब दे नाल वितकरे वर्गा सामने आउंदा। ये क्यों हैगा कि अदालत क्यों नहीं कोई जिवें छोटे छोटे केसां दे विच जिहड़े सो मोटो नोटिस लै लए जांदे आ, इहदे उपर क्यों नहीं जिहड़े पहलां असीं
ਭਾਵੇਂ ਉਹ ਰੀਆਰਗਨਾਈਜੇਸ਼ਨ ਐਕਟ ਦੀ ਗੱਲ ਹੋਵੇ, ਭਾਵੇਂ ਉਹ ਤੋਂ ਬਾਅਦ ਇੰਦਰਾ ਅਵਾਰਡ ਦੀ ਗੱਲ ਹੋਵੇ ਜਾਂ ਹੋਰ ਵੀ ਜਿਹੜੇ ਐਗਰੀਮੈਂਟਸ ਹੋਏ ਆ, ਇਹਨਾਂ ਦੇ ਉੱਪਰ ਕਿਉਂ ਨਹੀਂ ਕਦੇ ਸੁਪਰੀਮ ਕੋਰਟ ਨੇ ਕੋਈ ਨੋਟਿਸ ਲਿਆ ਜਾਂ ਸੋ ਮੋਟੋ ਨੋਟਿਸ ਲਿਆ? ਇਹਦਾ ਕੀ ਕਾਰਨ ਹੈ? ਤੇ ਇਹ ਅੱਜ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ, ਜੇ ਸੁਪਰੀਮ ਕੋਰਟ ਵੀ ਉਸੇ ਹੱਕ ਦੇ ਵਿੱਚ ਪੰਜਾਬ ਦੇ ਖਿਲਾਫ ਭੁਗਤਦੀ ਹੈ ਤਾਂ ਫਿਰ ਕੱਲ੍ਹ ਨੂੰ ਕਿਵੇਂ ਦੀ ਸਿਚੁਏਸ਼ਨ ਬਣ ਸਕਦੀ ਹੈ ਤੇ ਉਹਦੇ ਨਾਲੋਂ ਪੰਜਾਬ ਉਹਦੇ ਵਿੱਚ ਕਿਵੇਂ ਡੀਲ ਕਰ ਸਕਦਾ ਹੈ ਉਸ ਸਿਚੁਏਸ਼ਨ ਦੇ ਨਾਲ? ਦੇਖੋ ਜੀ, ਸੁਪਰੀਮ ਕੋਰਟ ਨੇ ਜੋ ਫੈਸਲਾ ਕੀਤਾ ਹੈਗਾ ਉਹਦੇ 'ਚ ਵੱਖ-ਵੱਖ ਸਰਕਾਰਾਂ ਵੱਲੋਂ ਸੁਪਰੀਮ ਕੋਰਟ ਦਾਇਰ ਕੀਤੇ ਹਲਫਨਾਮੇ ਤੇ ਜਿਹੜੇ ਵੀਕ ਕਲੇਮ ਹੈਗੇ ਆ, ਵੀਕ ਜਿਹੜਾ ਕੇਸ ਪਰਸੂ ਕੀਤਾ ਗਿਆ ਕਮਜ਼ੋਰ ਵਕੀਲਾਂ ਨਾਲ ਔਰ ਪੂਰੇ ਤੱਥਾਂ ਤੋਂ ਬਗੈਰ ਔਰ ਗੈਰ ਸੰਜੀਦਗੀ ਦਿਖਾਈ ਗਈ ਹੈ, ਉਹਦਾ ਨਤੀਜਾ ਹੈਗਾ ਹੈ। ਤੇ ਮੈਨੂੰ ਲੱਗਦਾ ਕਿ ਸਮਾਂ ਆ ਗਿਆ ਹੈਗਾ ਕਿ ਪੰਜਾਬ ਨੂੰ ਇੱਕ ਫੈਡਰਲ ਸਟਰਕਚਰ ਦੇ ਅਧੀਨ ਆਪਣੇ ਹੱਕ ਮੰਗਣ ਵਾਸਤੇ ਇੱਕ ਜ਼ਿੰਦਗੀ ਮੌਤ ਦੀ ਲੜਾਈ ਲੜਨੀ ਪੈਣੀ ਹੈ। ਇੱਕ ਪੂਰੀ ਸੂਰੀ ਲੜਾਈ ਇੰਡੀਅਨ ਫੈਡਰਲ ਸਟਰਕਚਰ ਦੇ ਵਿੱਚ ਇੱਕ ਜੋ ਰਾਜਾਂ ਦੇ ਅਧਿਕਾਰ ਹੈਗੇ, ਜੋ ਇੱਕ ਫੈਡਰਲ ਅਸੂਲ ਨੇ, ਜੋ ਸੰਘੀ ਢਾਂਚੇ ਦੀ ਭਾਵਨਾ ਹੈਗੀ ਹੈ, ਉਹਦੀ ਬਹਾਲੀ ਲਈ ਪੰਜਾਬ ਨੂੰ ਪੰਜਾਬੀਅਤ ਦੇ ਨਾਂ ਤੇ ਪੰਜਾਬੀ ਕੌਮ ਨੂੰ ਇੱਕ ਜੰਗ ਲੜਨੀ ਪੈਣੀ ਹੈਗੀ ਹੈ। ਉਸ ਤੋਂ ਬਗੈਰ ਪੰਜਾਬ ਦੇ ਮਸਲੇ, ਪਾਣੀਆਂ ਸਮੇਤ ਪੰਜਾਬ ਦੇ ਮਸਲੇ ਉਹ ਕਦੀ ਹੱਲ ਨਹੀਂ ਹੋਣ ਲੱਗੇ, ਚਾਹੇ ਉਹ ਕੇਂਦਰ ਸਰਕਾਰ ਵੱਲੋਂ ਹੋਣ, ਚਾਹੇ ਦੂਜੀਆਂ ਸਰਕਾਰਾਂ ਨਾਲ ਝਗੜੇ ਹੋਣ। ਉਸਦਾ ਇੱਕੋ ਇੱਕ ਹੱਲ ਹੈਗਾ ਕਿ ਸਾਰੀ ਪੰਜਾਬੀ ਕੌਮ ਇਕੱਠੀ ਹੋਵੇ, ਪੰਜਾਬੀਅਤ ਦੇ ਨਾਂ ਤੇ ਇਕੱਠੀ ਹੋਵੇ ਔਰ ਪੰਜਾਬ ਦੇ ਹੱਕਾਂ ਦੇ ਨਾਂ ਤੇ ਇਕੱਠੀ ਹੋਵੇ ਔਰ ਜੋ ਸੰਵਿਧਾਨਕ ਪ੍ਰਾਵਧਾਨ ਹੈਗਾ ਕਿ ਜਿਹੜਾ ਪਾਣੀ ਦਾ ਮਸਲਾ ਹੈਗਾ ਹੈ ਉਹ ਰਾਜਾਂ ਦੇ ਅਧਿਕਾਰ ਹੇਠਾਂ ਦਾ ਹੈਗਾ। ਕੇਂਦਰ ਨੂੰ ਕੋਈ ਹੱਕ ਨਹੀਂ, ਸੁਪਰੀਮ ਕੋਰਟ ਨੂੰ ਕੋਈ ਹੱਕ ਨਹੀਂ, ਸਾਨੂੰ ਕੋਈ ਸੁਪਰੀਮ ਕੋਰਟ ਨਹੀਂ ਚਾਹੀਦੀ, ਸਾਨੂੰ ਕੋਈ ਟ੍ਰਿਬਿਊਨਲ ਨਹੀਂ ਚਾਹੀਦਾ, ਸਾਨੂੰ ਰਿਪੇਰੀਅਨ ਲਾਅ ਚਾਹੀਦਾ ਜਿਹੜਾ ਕਿ ਮੰਨਿਆ ਪ੍ਰਮੰਨਿਆ ਕੌਮਾਂਤਰੀ ਕਾਨੂੰਨ ਹੈਗਾ, ਜਿਹਦੇ ਅਧੀਨ ਕੌਮਾਂਤਰੀ ਜਿਹੜੇ ਜਲ ਝਗੜੇ ਹੈਗੇ ਆ ਹੁਣ ਤੱਕ ਹੱਲ ਹੁੰਦੇ ਆਏ ਨੇ। ਪੰਜਾਬ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ? ਪੰਜਾਬੀ ਕੌਮ ਨੂੰ ਕਿਉਂ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ? ਪੰਜਾਬ ਨੂੰ ਕਿਉਂ ਬੰਜਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ? ਇੱਕ ਬਹੁਤ ਲੰਬੀ ਚੌੜੀ ਸਾਜ਼ਿਸ਼ ਮੈਨੂੰ ਲੱਗਦੀ ਹੈਗੀ ਹੈ, ਜਿਹਦੇ ਵਿੱਚ ਕੇਂਦਰ ਸਰਕਾਰ ਵੀ ਭਾਈਵਾਲ ਹੈਗੀ ਹੈ, ਬਾਕੀ ਵੀ ਜਿਹੜੀ ਸੁਪਰੀਮ ਕੋਰਟ ਵੀ ਭਾਈਵਾਲ ਬਣ ਜਾਂਦੀ ਹੈ, ਕਿਉਂਕਿ ਉਹਨਾਂ ਨੇ ਇਸ ਨੂੰ ਕੋਈ ਤਰਕ ਸੰਗਤ ਗੱਲ ਕਰਨ ਦੀ ਬਜਾਏ ਸਿਰਫ ਕਾਨੂੰਨੀ ਪਹਿਲੂ ਤੇ ਹਲਫਨਾਮਿਆਂ ਦੇ ਕੇਸ ਦੀ ਕਮਜ਼ੋਰ ਪੈਰਵੀ ਦਾ ਫਾਇਦਾ ਖਾਂਦਿਆਂ ਹੋਇਆਂ ਇਹ ਜਿਹੜਾ ਹੁਕਮ ਹੈਗਾ ਉਹ ਜਾਰੀ ਕੀਤਾ ਹੈਗਾ। ਪੰਜਾਬ ਇਸ ਹੁਕਮ ਨੂੰ ਬਿਲਕੁਲ ਰੱਦ ਕਰਦਾ ਹੈਗਾ ਆ, ਚਾਹੇ ਸਾਨੂੰ ਕਿੰਨੀ ਵੀ ਕੰਫਰਟੇਸ਼ਨ ਇੰਡੀਅਨ ਯੂਨੀਅਨ ਨਾਲ ਔਰ ਇੰਡੀਅਨ ਯੂਨੀਅਨ ਜਿਹੜੇ ਅਦਾਰੇ ਨੇ ਕਿੰਨੇ ਲੈਜਿਸਲੇਟਰ, ਜੁਡੀਸ਼ਰੀ ਤੇ ਜਿਹੜੇ ਦੂਸਰੇ ਹੈਗੇ ਆ ਉਹਨਾਂ ਕਿਉਂ ਨਾ ਆਪਾਂ ਨੂੰ ਟੱਕਰ ਲੈਣੀ ਪਵੇ, ਪੰਜਾਬ ਨੂੰ ਟੱਕਰ ਲੈਣੀ ਪਊਗੀ ਔਰ ਫੈਸਲਾ ਪਾਉਣਾ ਪਊਗਾ ਕਿ ਪੰਜਾਬ ਡਜ਼ਨਟ ਐਕਸੈਪਟ ਇਟ, ਪੰਜਾਬ ਰਿਜੈਕਟਸ ਦਿਸ ਸੁਪਰੀਮ ਕੋਰਟ ਵਰਜ਼ਨ ਐਂਡ ਪੰਜਾਬ ਵਿਲ ਨਾਟ ਅਲਾਓ। ਇੱਕ ਵੀ ਤੁਪਕਾ ਪੰਜਾਬ ਦਾ ਪਾਣੀ ਦਾ ਜਿਹੜਾ ਪਹਿਲਾਂ ਚਲਾ ਗਿਆ ਉਹਦਾ ਮੁੱਲ ਲਵਾਂਗੇ, ਉਹਦੀ ਜਿਹੜੀ ਵਰਤੋਂ ਉਹਦੀ ਠੀਕ ਵੱਢ ਕਰਾਵਾਂਗੇ ਔਰ ਜਿਹੜਾ ਹੁਣ FIL ਰਾਹੀਂ ਹੋਰ ਪਾਣੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਜ਼ੋਰ ਵਿਰੋਧ ਕਰਾਂਗੇ। ਚਾਹੇ ਸਾਨੂੰ ਇਹ ਨਹਿਰਾਂ ਦੇ ਵਿੱਚ ਜਾ ਕੇ ਆਪ ਨਾ ਬੈਠਣਾ ਪਵੇ, ਚਾਹੇ ਸਾਨੂੰ ਨਹਿਰਾਂ ਆਪ ਇਹ ਮੋਰੇ ਹੋ ਕੇ ਬੰਦ ਨਾ ਕਰਨੀਆਂ ਪੈਣ, ਅੱਜ ਇਸ ਮਾਮਲੇ ਪਿੱਛੇ ਨਹੀਂ ਹਟਾਂਗੇ। ਡਾਕਟਰ ਗਾਂਧੀ ਇੱਕ ਪੰਜਾਬੀ ਹੋਣ ਦੇ ਨਾਤੇ, ਪੰਜਾਬੀਅਤ ਦਾ ਮਦਈ ਹੋਣ ਦੇ ਨਾਤੇ, ਪੰਜਾਬ ਦਾ ਚੰਪਲ ਹੋਣ ਦੇ ਨਾਤੇ ਸਾਡੀ ਰਗਨ ਪੰਜਾਬ ਦਾ ਖੂਨ ਦੌੜਦਾ ਹੈਗਾ ਹੈ, ਸਾਡੀ ਰਗਨ ਪੰਜਾਬ ਪ੍ਰਤੀ ਮੋਹ ਹੈਗਾ, ਪਿਆਰ ਹੈਗਾ, ਸਾਡੀ ਮਤਲਬ ਮਿੱਟੀ ਨਾਲ ਪਿਆਰ ਹੈਗਾ। ਅਸੀਂ ਕਦੇ ਵੀ ਸੁਪਰੀਮ ਕੋਰਟ ਦੇ ਫੈਸਲੇ ਲਾਗੂ ਨਹੀਂ ਹੋਣ ਦੇਵਾਂਗੇ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ। ਔਰ ਸਾਰੀਆਂ ਪਾਰਟੀਆਂ ਨੂੰ ਇਸ ਮਾਮਲੇ ਵਿੱਚ ਸਿਆਸਤ ਖੇਡਣੀ ਬੰਦ ਕਰਨੀ ਚਾਹੀਦੀ ਹੈਗੀ ਹੈ। ਔਰ ਜਿਹੜੀ ਕਾਂਗਰਸ ਵੀ ਕਹਿੰਦੀ ਹੈ ਕਿ ਰਾਜਾ ਸਾਹਿਬ ਨੇ ਉਹ ਐਬਰੋਗੇਸ਼ਨ ਆਫ ਟ੍ਰੀਟੀ ਕਰਤੀ ਸੀਗੀ, ਉਹ ਕੁਝ ਨਹੀਂ ਸੀ ਕੀਤਾ, ਇੱਕ ਧਾਰਾ ਰੱਖ ਲਈ ਸੀ ਕਿ ਜਿਹੜਾ ਪੁਰਾਣਾ ਪਾਣੀ ਜਾ ਰਿਹਾ ਹੈਗਾ ਉਹ ਉਵੇਂ ਜਾਈ ਜਾਊਗਾ। ਸਾਰੀ ਲੁੱਟ ਤਾਂ ਪੁਰਾਣੇ ਪਾਣੀ ਪਈ ਹੈ। 80 ਲੱਖ ਏਕੜ ਫੁੱਟ ਰਾਜਸਥਾਨ ਨੂੰ, ਦਿੱਲੀ ਨੂੰ 2 ਲੱਖ ਏਕੜ ਫੁੱਟ ਪਾਣੀ, ਹਰਿਆਣੇ ਨੂੰ 35 ਲੱਖ ਏਕੜ ਫੁੱਟ ਪਾਣੀ, 80 ਜਮਾ 35 ਜਮਾ 2 117 ਲੱਖ ਏਕੜ ਫੁੱਟ ਪਾਣੀ 158.5 ਵਿੱਚ ਪਹਿਲਾਂ ਹੀ ਲੁੱਟਿਆ ਜਾ ਰਿਹਾ। ਉਹ ਕੀ ਸੀ ਐਬਰੋਗੇਸ਼ਨ ਟ੍ਰੀਟੀ? ਉਹ ਕੁਛ ਵੀ ਨਹੀਂ ਸੀ। ਉਹ ਪੰਜਾਬ ਦਾ ਹੱਕ ਪਹਿਲਾਂ ਹੀ ਜੋ ਮਾਰਿਆ ਹੋਇਆ ਸੀ ਉਹ ਤਸਲੀਮ ਕੀਤਾ ਗਿਆ ਉਹਦੇ ਵਿੱਚੋਂ। ਸੋ ਇਸ ਕਰਕੇ ਸਾਰੀਆਂ ਪਾਰਟੀਆਂ ਖੇਖਣ ਕਰ ਰਹੀਆਂ, ਪੰਜਾਬ ਦੇ ਜਜ਼ਬਾਤਾਂ ਨਾਲ ਖੇਡ ਰਹੀਆਂ ਹੈਗੀਆਂ। ਇਸ ਮਾਮਲੇ ਬਾਰੇ ਗੈਰ ਸੰਜੀਦਾ ਨੇ। ਇਹਨਾਂ ਨੂੰ ਫੈਡਰਲ ਢਾਂਚੇ ਅੰਦਰ ਪੰਜਾਬ ਦੇ ਹੱਕ ਲੈਣ ਦੀ ਜੋ ਇੱਕ ਅੱਗ ਹੁੰਦੀ ਹੈ, ਜੋ ਇੱਕ ਭਾਵਨਾ ਹੁੰਦੀ ਹੈ, ਜੋ ਪੰਜਾਬੀ ਦੀ ਭਾਵਨਾ ਇਹਨਾਂ ਵਿੱਚੋਂ ਗਾਇਬ ਹੈ। ਇਹ ਚੰਡੀਗੜ੍ਹ ਦੀਆਂ ਗੱਦੀਆਂ ਤੇ ਬੈਠਣਾ ਚਾਹੁੰਦੇ ਨੇ ਬਹਾਨਾ ਬਣਾ ਕੇ ਜਾਂ ਲੋਕਾਂ ਨੂੰ ਲਾਰੇ ਲਾ ਕੇ ਜਾਂ ਲੋਕਾਂ ਨੂੰ ਬੇਵਕੂਫ ਬਣਾ ਕੇ। ਇਹ ਹੁਣ ਨਹੀਂ ਚੱਲਣਾ ਹੈਗਾ। ਇੱਕ ਫੈਸਲਾ ਕੁੰਨ ਲੜਾਈ ਲੜਨ ਦਾ ਸਮਾਂ ਆ ਗਿਆ ਹੈਗਾ ਹੈ ਤੇ ਅਸੀਂ ਉਸ ਲੜਾਈ ਵਿੱਚ ਮੋਹਰੇ ਹੋਵਾਂਗੇ ਪੰਜਾਬ ਫਰੰਟ ਵੱਲੋਂ, ਜੋ ਪੰਜਾਬ ਹਕੈਚੀ ਲੋਕਾਂ ਨੇ ਬਣਾਇਆ ਹੈਗਾ ਹੈ।
ਜਿਹਦੇ ਬਹੁਤ ਸਾਰੀਆਂ ਧਿਰਾਂ ਸ਼ਾਮਲ ਨੇ, ਚਾਹੇ ਸਾਡੀ ਤਾਦਾਦ ਛੋਟੀ ਹੋਵੇ ਚਾਹੇ ਵੱਡੀ ਹੋਵੇ। ਅੱਜ ਮਾਮਲੇ ਨੂੰ ਕੌਮਾਂਤਰੀ ਪੱਧਰ ਤੇ ਕੌਮੀ ਪੱਧਰ ਤੇ ਦੋਨਾਂ ਪੱਧਰ ਤੇ ਉਠਾਵਾਂਗੇ ਔਰ ਪੰਜਾਬ ਦੇ ਘਰ ਘਰ ਵਿੱਚ ਇਸ ਮਾਮਲੇ ਨੂੰ ਲੈ ਕੇ ਜਾਵਾਂਗੇ ਜੀ। ਅੱਜ ਇੱਕ ਪੈਂਫਲੇਟ ਕੱਢਿਆ ਹੈਗਾ 10-12 ਲੱਖ ਦੀ ਗਿਣਤੀ, ਔਰ ਅਸੀਂ ਪੰਜਾਬ ਦੇ ਘਰ ਘਰ ਪਹੁੰਚਾ ਰਹੇ ਹਾਂ। ਪਾਣੀ ਦਾ ਮਸਲਾ ਪ੍ਰਮੁੱਖ ਮਸਲਾ ਹੈਗਾ ਸਾਡਾ ਜੀ। ਜੀ ਬਿਲਕੁਲ ਡਾਕਟਰ ਗਾਂਧੀ, ਜੇ ਹੁਣ ਅਸੀਂ ਸਾਡੇ ਅਗਲੇ ਇਸ਼ੂ ਵੱਲ ਚੱਲੀਏ ਅੱਜ ਦੀ ਵਿਚਾਰ ਚਰਚਾ ਦੇ ਵਿੱਚ, ਤਾਂ ਅਸੀਂ ਗੱਲ ਕਰਨੀ ਚਾਹਾਂਗੇ, ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਜਿਹੜਾ ਰੋਹਿਤ ਵੈਮੁੱਲਾ ਦਾ ਕੇਸ ਸੀਗਾ, ਰੋਹਿਤ ਵੈਮੁੱਲਾ ਨੂੰ ਆਤਮ ਹੱਤਿਆ ਕੀਤਿਆਂ ਬੀਤੀ ਕੱਲ੍ਹ ਪੂਰਾ 1 ਸਾਲ ਬੀਤ ਗਿਆ, ਅਤੇ ਜਦੋਂ ਅਸੀਂ ਉਹਨਾਂ ਦੇ ਕੇਸ ਦੀ ਜਾਂਚ ਦੀ ਗੱਲ ਕਰਦੇ ਹਾਂ ਜਾਂ ਨਿਆਂ ਪ੍ਰਣਾਲੀ ਦੀ ਗੱਲ ਕਰਦੇ ਹਾਂ, ਐਡਮਿਨਿਸਟ੍ਰੇਸ਼ਨ ਦੇ ਰਵੱਈਏ ਦੀ ਗੱਲ ਕਰਦੇ ਹਾਂ, ਤਾਂ ਉਹ ਦਲਿਤਾਂ ਦੇ ਖਿਲਾਫ ਜਾਂ ਦਲਿਤਾਂ ਦੇ ਵਿਰੋਧ ਦੇ ਵਿੱਚ ਹੀ ਭੁਗਤਦਾ ਦਿਖਦਾ। ਕਿਵੇਂ ਉਹਨੂੰ ਇਹ ਬਣਾਇਆ ਗਿਆ ਕਿ ਉਹ ਤਾਂ ਦਲਿਤ ਹੀ ਹੈ ਨਹੀਂ ਸੀ, ਜਿਹੜਾ ਕੰਪਲੀਟ ਇਸ਼ੂ ਸੀ ਉਹਨੂੰ ਡਾਇਵਰਟ ਕਰ ਦਿੱਤਾ ਗਿਆ, ਅਤੇ ਉਹਦੀ ਜਿਹੜੀ ਜਾਂਚ ਸੀ ਉਹਦਾ ਵੀ ਕੋਈ ਸਿਰ ਪੈਰ ਨਹੀਂ ਹੈਗਾ ਅੱਜ ਤੱਕ। ਸੋ ਇਹਨੂੰ, ਇਸ ਕੇਸ ਨੂੰ ਖਾਸ ਤੌਰ 'ਤੇ ਆਮ ਤੌਰ 'ਤੇ ਦਲਿਤਾਂ ਦੇ ਇਸ਼ੂ ਨੂੰ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਦੇ ਵਿੱਚ ਪਹਿਲਾਂ ਵੀ ਪਿਛਲੇ ਸਾਲ ਕਈ ਘਟਨਾਵਾਂ ਹੋਈਆਂ ਨੇ ਅਤੇ ਅੱਜ ਵੀ ਹੁੰਦੀਆਂ ਅਖਬਾਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ। ਸੋ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਅਤੇ ਪੰਜਾਬ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਖਾਸ ਤੌਰ 'ਤੇ ਜੇ ਅਸੀਂ ਦਲਿਤ ਫੈਕਟਰ ਨੂੰ ਦੇਖੀਏ ਤਾਂ ਉਹਦੇ ਵਿੱਚ ਤੁਸੀਂ ਕਿੰਨੀ ਕੁ ਇਹਨੂੰ ਅਹਿਮੀਅਤ ਦਿੰਦੇ ਹੋ? ਕਿਉਂਕਿ ਕੁਝ ਪਾਰਟੀਆਂ ਵੱਲੋਂ ਦਲਿਤਾਂ ਨੂੰ ਆਪਣੇ ਵੱਲ ਖਿੱਚਣ ਲਈ ਕੁਝ ਅਨਾਊਂਸਮੈਂਟਸ ਵੀ ਕੀਤੀਆਂ ਗਈਆਂ ਨੇ। ਜੇ ਆਮ ਆਦਮੀ ਪਾਰਟੀ ਦਾ ਦੇਖਣਾ ਹੋਵੇ ਤਾਂ ਉਹਨਾਂ ਵੱਲੋਂ ਇਹ ਵੀ ਪੇਸ਼ਕਸ਼ ਸੀਗੀ ਕਿ ਜਿਹੜਾ ਦਲਿਤ ਹੈਗਾ ਉਹਨੂੰ ਅਸੀਂ ਉਪ ਮੁੱਖ ਮੰਤਰੀ ਦਾ ਅਹੁਦਾ ਦਿਆਂਗੇ। ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਦ ਤੱਕ ਇਹ ਦਲਿਤਾਂ ਨਾਲ ਜੋ ਪਿਛਲੇ 70 ਸਾਲ ਤੋਂ ਵਿਹਾਰ ਹੋ ਰਿਹਾ ਹੈਗਾ, ਜੋ ਬ੍ਰਾਹਮਣਵਾਦੀ ਵਿਵਸਥਾ ਹੈਗੀ ਹੈ, ਜੋ ਮਨੂਵਾਦੀ ਵਿਵਸਥਾ ਹੈਗੀ ਹੈ, ਜੋ ਵਰਨ ਵਿਵਸਥਾ ਹੈਗੀ ਹੈ, ਜਿਸਦੀਆਂ ਜੜ੍ਹਾਂ ਭਾਰਤ ਦੀ ਤਥਾਕਥਿਤ ਸੰਸਕ੍ਰਿਤੀ ਪਈਆਂ, ਜਿਸ ਨੂੰ ਵਡਿਆਣੀਆਂ ਸਾਰੀਆਂ ਪਾਰਟੀਆਂ ਸਮੇਤ ਆਮ ਆਦਮੀ ਪਾਰਟੀ ਦੇ ਸਮੇਤ ਕਾਂਗਰਸ ਦੇ ਸਮੇਤ ਭਾਜਪਾ ਦੇ, ਇਹ ਸਾਰੀਆਂ ਦਿਨ ਰਾਤ ਦੇ ਸੋਹਲੇ ਗਾਉਂਦੀਆਂ ਨੇ ਇਸ ਦਲਿਤਾਂ ਨਾਲ ਹੋ ਰਹੇ ਇਸ ਅਣਮਨੁੱਖੀ ਅਤਿਆਚਾਰ ਨੂੰ, ਜਿਹਦੇ ਵਾਸਤੇ 20ਵੀਂ ਸਦੀ 21ਵੀਂ ਸਦੀ ਕੋਈ ਥਾਂ ਨਹੀਂ ਹੈਗੀ ਹੈ। ਇੱਕ ਮਨੁੱਖ ਨੂੰ ਜਾਤ ਦੇ ਆਧਾਰ ਤੇ ਵਿਤਕਰਾ ਕਰਦੇ, ਉਹਦੇ ਜੰਮਣ ਦੇ ਕਿਸੇ ਵਿਸ਼ੇਸ਼ ਵਰਗ ਜੰਮਣ ਦੇ ਆਧਾਰ ਤੇ ਵਿਤਕਰਾ ਕਰਨਾ, ਉਹਨੂੰ ਦੋਮ ਦਾ ਜਿਹੜਾ ਸ਼ਹਿਰੀ ਬਣਾਉਣਾ, ਉਹਦੇ ਜਿਹੜੀ ਬਰਾਬਰੀ ਦਾ ਅਧਿਕਾਰ ਹੈ, ਸਵੈਮਾਨ ਦਾ ਅਧਿਕਾਰ ਹੈ, ਉਹਨੂੰ ਕੁਚਲਣਾ, ਕੋਈ ਮਤਲਬ 21ਵੀਂ ਸਦੀ ਦੀ ਕੋਈ ਥਾਂ ਨਹੀਂ ਹੈਗੀ ਹੈ। ਤਾਂ ਉਹ ਜੇ ਜੜ ਹੈਗੀ ਹੈ ਤਾਂ ਉਹ ਭਾਰਤੀ ਤਥਾਕਥਿਤ ਭਾਰਤੀ ਸੰਸਕ੍ਰਿਤੀ ਜਿਹਦੇ ਤੇ ਬੜਾ ਹਿੰਦੁਸਤਾਨ ਮਾਣ ਕਰਦਾ ਹੈਗਾ, ਉਹਦੇ ਵਿੱਚ ਪਈ ਹੈਗੀ ਹੈ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਉਹ ਸੰਸਕ੍ਰਿਤੀ ਦੇ ਉਹਨਾਂ ਮਹਾਨ ਦੋਹਿਆਂ 'ਚ ਪਈ ਹੈ, ਜਿਹਨੂੰ ਆਪਾਂ ਮਹਾਨ ਕਹਿੰਦੇ ਹਾਂ, ਰਮਾਇਣ ਕੇ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਸੋ ਇੱਦਾਂ ਦੀ ਸੰਸਕ੍ਰਿਤੀ ਵਿੱਚ ਜਿੱਥੇ ਦਲਿਤਾਂ ਵਾਸਤੇ, ਔਰਤਾਂ ਵਾਸਤੇ, ਮਲੇਸ਼ੀਆ ਵਾਸਤੇ ਇੱਦਾਂ ਦੀ ਸ਼ਬਦ ਵਰਤੇ ਗਏ ਹੋਣ, ਜਾਂ ਇੱਦਾਂ ਦੀ ਜਿਹੜੀ ਮਤਲਬ ਉਹਨਾਂ ਬਾਰੇ ਜੋ ਐਟੀਟਿਊਡ ਹੋਵੇ, ਵਤੀਰਾ ਹੋਵੇ, ਉਸ ਸਮਾਜ ਵਿੱਚ ਉਸ ਵਿਵਸਥਾ ਨੂੰ, ਬ੍ਰਾਹਮਣਵਾਦੀ ਵਿਵਸਥਾ ਨੂੰ ਤੇ ਦੂਜਾ ਪੂੰਜੀਵਾਦੀ ਵਿਵਸਥਾ ਨੂੰ ਤਹਿਸ ਨਹਿਸ ਕੀਤਿਆਂ ਬਗੈਰ ਜਿੱਥੇ ਦਲਿਤਾਂ ਨੂੰ ਸਾਧਨ ਵਿਹੂਣੇ ਰੱਖਿਆ ਗਿਆ ਹੈਗਾ। ਅਜੇ ਵੀ ਪੰਜਾਬ ਵਿੱਚ ਉਹ 5 ਮਰਲੇ ਦਾ ਪਲਾਟ ਦਾ ਮਾਮਲਾ 70 ਸਾਲ 'ਚ ਹੱਲ ਨਹੀਂ ਹੋਇਆ। ਅਜੇ ਵੀ ਲੱਖਾਂ ਦਲਿਤਾਂ ਨੂੰ ਘਰ ਪਾਉਣ ਵਾਸਤੇ ਮਕਾਨ ਨਹੀਂ ਹੈ, ਰੂੜੀਆਂ ਲਾਉਣ ਵਾਸਤੇ ਥਾਂ ਨਹੀਂ ਹੈਗੀ ਹੈ। ਅਜੇ ਵੀ ਦਲਿਤਾਂ ਨਾਲ ਪਿੰਡਾਂ 'ਚ ਬਾਈਕਾਟ ਹੁੰਦਾ ਹੈਗਾ ਹੈ। ਅਜੇ ਵੀ ਦਲਿਤਾਂ ਦੇ ਜੋ ਕਤਲੇਆਮ ਹੈ ਪੰਜਾਬ ਵਿੱਚ ਸ਼ਰਾਬ ਮਾਫੀਆ ਵੱਲੋਂ ਪਿਛਲੇ 1 ਸਾਲ ਵਿੱਚ 7-8 ਦਲਿਤਾਂ ਦਾ ਅੰਗ ਪੈਰ ਕੱਟ ਕੇ ਕਤਲੇਆਮ ਕੀਤਾ ਗਿਆ, ਉਹ ਵੀ ਉਸ ਪੰਜਾਬ ਵਿੱਚ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਪੰਜਾਬ ਵਿੱਚ ਗੁਰੂ ਸਾਹਿਬਾਨ ਨੇ ਮਾਨਸੀ ਜਾਤ ਸਭ ਏਕ ਪਹਿਚਾਨ ਬੋ ਦਾ ਇੰਨਾ ਸੁਨੱਖਾ ਇੱਕ ਸੰਕਲਪ ਦਿੱਤਾ ਸੀਗਾ, ਜਿਸ ਸਮਾਜ ਵਿੱਚ ਗੁਰੂ ਸਾਹਿਬਾਨ ਨੇ ਰਗਰੇਟੇ ਗੁਰੂ ਕੇ ਬੇਟੇ ਕਹਿ ਕੇ ਦਲਿਤਾਂ ਨੂੰ ਗੱਲ ਨਾਲ ਲਾਇਆ ਸੀ, ਜਿਸ ਸਮਾਜ ਵਿੱਚ ਸੰਗਤ ਪੰਗਤ ਲੰਗਰ ਦੀ ਪ੍ਰਥਾ ਸੀਗੀ, ਜਿਸ ਸਮਾਜ ਵਿੱਚ ਨਿਮਾਣੇ ਦੇ ਨਿਮਾਣ, ਨਿਓਤਿਆਂ ਦੀ ਓਟ, ਨਿਆਸਵੇਂ ਆਸਰੇ ਵਰਗੇ ਇੰਨੇ ਸੋਹਣੇ ਸੰਕਲਪ ਸੀਗੇ, ਉਸ ਪੰਜਾਬ ਨੂੰ ਵੀ, ਉਸ ਸਿੱਖ ਧਰਮ ਨੂੰ ਵੀ ਬ੍ਰਾਹਮਣਵਾਦੀ ਸੋਚ ਨੇ, ਬ੍ਰਾਹਮਣਵਾਦੀ ਵਿਵਸਥਾ ਨੇ ਆਪਣੇ ਵਿੱਚ ਜਜ਼ਬ ਕਰ ਲਿਆ ਹੈਗਾ। ਔਰ ਸਿੱਖ ਸੰਪਰਦਾਇ, ਸਿੱਖ ਸਕਾਲਰ, ਸਿੱਖ ਬੁੱਧੀਜੀਵੀ, ਸਿੱਖ ਜਿਹੜੇ ਮਤਲਬ ਦਾਰਸ਼ਨਿਕ ਹੈਗੇ ਆ, ਉਹ ਮਤਲਬ ਬ੍ਰਾਹਮਣਵਾਦ ਦੀ ਚਾਲ ਨੂੰ ਸਮਝ ਨਹੀਂ ਸਕੇ। ਉਹ ਬ੍ਰਾਹਮਣਵਾਦ ਦੇ ਪੂਰੀ ਤਰ੍ਹਾਂ ਚੁੰਗਲ ਵਿੱਚ ਉਹ ਫਸ ਚੁੱਕੇ ਨੇ ਤੇ ਪੰਜਾਬ ਦੀ ਜੋ ਸ਼ਾਨਦਾਰ ਪਰੰਪਰਾ ਸੀਗੀ ਜਾਤੀਵਾਦ ਨੂੰ ਖਤਮ ਕਰਨ ਦੀ, ਉਸਦਾ ਇਹਨਾਂ ਨੇ ਬਿਲਕੁਲ ਸੱਤਿਆਨਾਸ਼ ਕਰ ਦਿੱਤਾ ਹੈਗਾ ਜੀ। ਉਹ ਜੋ ਪੰਜਾਬ ਦੀ 32% ਆਬਾਦੀ ਦਲਿਤਾਂ ਦੀ ਹੈਗੀ ਹੈ, ਅੱਜ 21ਵੀਂ ਸਦੀ 'ਚ ਦਲਿਤਾਂ ਨੂੰ ਬਰਾਬਰੀ ਦਾ ਦਰਜਾ ਦਿੱਤੇ ਬਗੈਰ, ਜਾਤ ਪਾਤ ਦੇ ਖਾਤਮੇ ਤੋਂ ਬਗੈਰ, ਦਲਿਤਾਂ ਨੂੰ ਸਵੈਮਾਨ ਦੇ ਅਧਿਕਾਰ ਦਿੱਤੇ ਬਗੈਰ ਕੋਈ ਪੰਜਾਬ ਸੁਨੱਖਾ ਪੰਜਾਬ ਨਹੀਂ ਬਣ ਸਕਦਾ, ਕੋਈ ਪੰਜਾਬ ਸੋਹਣਾ ਪੰਜਾਬ ਨਹੀਂ ਬਣ ਸਕਦਾ ਹੈਗਾ। ਇਹ ਬਹੁਤ ਵੱਡਾ ਮਸਲਾ ਹੈਗਾ ਕਿ ਇਹ ਪੰਜਾਬ ਵਿੱਚ ਜੋ ਦਲਿਤ ਸਮੱਸਿਆ ਹੈਗੀ ਹੈ, ਉਸਦੀਆਂ ਜੜ੍ਹਾਂ ਨੂੰ ਬ੍ਰਾਹਮਣਵਾਦ ਤੱਕ
ਤੋੜ ਕੇ ਲੈ ਕੇ ਜਾਣਾ, ਖੋਜ ਕੇ ਲੈ ਕੇ ਜਾਣਾ ਤੇ ਬ੍ਰਾਹਮਣਵਾਦ ਤੇ ਤੈਅ ਕਰਦੇ ਹੋਏ ਦਲਿਤਾਂ ਦੇ ਨਾਲ ਇੱਕ ਬਰਾਬਰੀ ਦਾ ਸਮਾਜ ਸਿਰਜਣ ਦੀ ਜੋ ਅਸੀਂ ਪੰਜਾਬ ਫਰੰਟ ਨੇ ਇੱਕ ਸੁਪਨਾ ਬਣਾਇਆ ਆਪਣਾ ਕਿ ਪੰਜਾਬੀ ਸਮਾਜ ਨੂੰ ਜੋੜਨਾ ਹੈਗੀਆਂ, ਪੁਰਾਣੀਆਂ ਭੁੱਲਾਂ ਨੂੰ, ਗਲਤੀਆਂ ਨੂੰ, ਕੁਤਾਹੀਆਂ ਨੂੰ ਖਤਮ ਕਰਕੇ ਪੰਜਾਬੀ ਕੌਮ ਦਾ ਮੁੜ ਪੁਨਰ ਨਿਰਮਾਣ ਕਰਨਾ ਹੈਗਾ ਹੈ, ਤਾਂ ਜੋ ਪੰਜਾਬ ਨੂੰ ਇੱਕ ਸਹੀ ਮਾਇਨੇ 'ਚ ਉਹ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਦਾ ਪੰਜਾਬ, ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ, ਉਹਨੂੰ ਇੱਕ ਮਾਲਾ 'ਚ ਪਰੋਇਆ ਜਾ ਸਕੇ ਤੇ ਪੰਜਾਬੀ ਕੌਮ ਅਣਖ ਨਾਲ ਪੰਜਾਬ ਹਿੰਦੁਸਤਾਨ 'ਚ ਆਪਣਾ ਮੁੜ ਰੁਤਬਾ ਬਹਾਲ ਕਰ ਸਕੇ, ਉਹ ਕਲਗੀ ਬਹਾਲ ਕਰ ਸਕੇ ਜਿਹੜੀ ਪੰਜਾਬ ਦੇ ਸਿਰ ਕਿਸੇ ਵੇਲੇ ਸੱਜੀ ਹੋਈ ਸੀ, ਜਿਹੜਾ ਪੰਜਾਬ ਨੇ ਇੰਨੇ ਵੱਡੇ ਦੇਸ਼ ਦੇ ਹਿੱਸੇ ਤੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਵੇਲੇ। ਅੱਜ ਉਸ ਪੰਜਾਬ ਦੀ ਉਸ ਸ਼ਾਨਾ ਬੱਤੇ ਇਤਿਹਾਸ ਨੂੰ, ਸ਼ਾਨਾ ਬੱਤੀ ਵਿਰਾਸਤ ਨੂੰ ਜਿਉਂਦੇ ਰੱਖਣ ਦਾ ਸਵਾਲ ਹੈਗਾ, ਜਿਹੜੀ ਵਿਰਾਸਤ ਇਹਨਾਂ ਨੇ ਬ੍ਰਾਹਮਣਵਾਦ ਦੇ ਗਹਿਣੇ ਪਾ ਦਿੱਤੀ ਹੈਗੀ ਹੈ, ਜਿਹਦੀ ਵਿਰਾਸਤ ਇਹਨਾਂ ਨੇ ਮਨੂ ਸਮ੍ਰਿਤੀ ਦੇ ਗਹਿਣੇ ਪਾ ਦਿੱਤੀ ਹੈ, ਜਿਹਦੀ ਵਿਰਾਸਤ ਇਹਨਾਂ ਨੇ ਕੇਂਦਰ ਸਰਕਾਰ ਦੀ ਜੋ ਐਂਟੀ ਫੈਡਰਲ ਜੋ ਪਾਲਿਸੀਜ਼ ਹੈਗੀਆਂ, ਜੋ ਇਕਾਤਮਕ ਭਾਰਤ ਮਤਲਬ ਇਹ ਜਿਹੜਾ ਬੇਸਿਕਲੀ ਹਿੰਦੂ ਭਾਰਤ ਹੈਗਾ, ਉਹਦੇ ਤਹਿਤ ਸਿੱਖ ਲੀਡਰਸ਼ਿਪ ਨੇ, ਸਿੱਖ ਰਿਲੀਜੀਅਸ ਲੀਡਰਸ਼ਿਪ ਵੀ, ਸਿੱਖ ਪੋਲੀਟੀਕਲ ਲੀਡਰਸ਼ਿਪ ਨੇ ਉਸ ਨੂੰ ਤਲਾਂਜਲੀ ਦੇ ਕੇ ਪੰਜਾਬੀਅਤ ਨੂੰ ਹਿੰਦੁਸਤਾਨ ਦੀ ਉਸ ਜਿਹੜੀ ਇੱਕ ਚਾਲ ਹੈਗੀ ਹੈ ਉਹਦੇ ਦੀਨ ਜਿਹੜਾ ਉਹਨੂੰ ਕਰ ਦਿੱਤਾ ਹੈਗਾ ਹੈ। ਅੱਜ ਉਸ ਪੰਜਾਬ ਨੂੰ ਬੁੱਲੇ ਸ਼ਾਹ ਦਾ ਪੰਜਾਬ, ਵਾਰਿਸ ਸ਼ਾਹ ਦਾ ਪੰਜਾਬ, ਬਾਬੇ ਨਾਨਕ ਦਾ ਪੰਜਾਬ, ਹੀਰ ਰਾਂਝੇ ਤੇ ਸੱਸੀ ਪੰਨੂ ਦਾ ਪੰਜਾਬ, ਅੱਜ ਉਸ ਪੰਜਾਬ ਨੂੰ ਮੁੜ ਕੇ ਫੇਰ ਸੁਰਜੀਤ ਕਰਨ ਦੀ ਲੋੜ ਹੈ, ਪੰਜਾਬੀਅਤ ਨੂੰ ਸੁਰਜੀਤ ਕਰਨ ਦੀ ਲੋੜ ਹੈਗੀ ਹੈ, ਪੰਜਾਬੀ ਵਿਰਸੇ, ਪੰਜਾਬੀ ਧਰੋਹਰ, ਪੰਜਾਬੀ ਵਿਰਾਸਤ ਨੂੰ ਮੁੜ ਕੇ ਜਿਉਂਦਾ ਕਰਨ ਦੀ ਲੋੜ ਹੈਗੀ ਹੈ। ਔਰ ਉਹ ਕੰਮ ਅਕਾਲੀ ਦਲ ਨਹੀਂ ਕਰ ਸਕਦਾ, ਉਹ ਕੰਮ ਕਾਂਗਰਸ ਨਹੀਂ ਕਰ ਸਕਦੀ, ਉਹ ਕੰਮ ਆਮ ਆਦਮੀ ਪਾਰਟੀ ਨਹੀਂ ਕਰ ਸਕਦੀ। ਉਹ ਸੱਚੇ ਸੁੱਚੇ ਪੰਜਾਬੀ ਨੂੰ ਆਪਣੇ ਹੱਥ 'ਚ ਲੈਣਾ ਪਊਗਾ, ਪੰਜਾਬੀਅਤ ਨੂੰ ਪੁਨਰ ਜੀਵਿਤ ਕਰਨਾ ਹੈਗਾ, ਪੰਜਾਬ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਨਾ ਹੈਗਾ ਹੈ। ਜਿਹੜਾ ਪੰਜਾਬੀ ਸਵੈਮਾਨ ਹੈ, ਜਿਹੜਾ ਕਿ ਆਮ ਆਦਮੀ ਪਾਰਟੀ ਨੇ ਆ ਕੇ ਬਿਲਕੁਲ ਖਤਮ ਕਰ ਦਿੱਤਾ ਔਰ ਪੰਜਾਬ ਨੂੰ ਇੱਕ ਪਿਛਲੱਗ ਤੇ ਇੱਕ ਕਹਿਤਾ ਕਿ ਪੰਜਾਬ 'ਚ ਕੋਈ ਲੀਡਰ ਬਣ ਕੇ ਬੰਦਾ ਹੀ ਕਾਬਲ ਨਹੀਂ, ਪੰਜਾਬ ਦੀ ਸਿਆਸਤ ਤੇ ਵੀ ਕਬਜ਼ਾ ਕਰ ਲਿਆ, ਪੰਜਾਬ ਦੀ ਮਾਨਸਿਕਤਾ ਤੇ ਕਬਜ਼ਾ ਕਰ ਲਿਆ ਔਰ ਪੰਜਾਬ ਨੂੰ ਟਿੱਗੇ ਟਿੱਗੇ ਢੰਗ ਨਾਲ ਜਿਹੜੀ ਮਤਲਬ ਇੱਕ ਹਿੰਦੂਵਾਦੀ ਇੱਕ ਸੰਸਕ੍ਰਿਤੀ ਹੈਗੀ ਹੈ, ਉਹ ਪੰਜਾਬ ਜਿੱਥੇ ਕਿਸੇ ਵੇਲੇ ਬੋਲੇ ਸੋ ਨਿਹਾਲ, ਦੇਸ਼ ਸੇਵਾ ਪਰ ਮੋਹੇ ਦੇ ਨਾਅਰੇ ਲੱਗਦੇ ਸੀ, ਅੱਜ ਉਸ ਪੰਜਾਬ ਵਿੱਚ ਭਾਰਤ ਮਾਤਾ ਕੀ ਜੈ ਤੇ ਬੰਦੇ ਮਾਤਰਮ ਦੇ ਨਾਅਰੇ ਲੱਗਦੇ ਪਏ ਹੈ। ਬੜੀ ਡੂੰਘੀ ਸਾਜ਼ਿਸ਼ ਹੈ ਪੰਜਾਬੀਅਤ ਨੂੰ ਖਤਮ ਕਰਨ ਦੀ, ਉਹ ਪੰਜਾਬੀਅਤ ਜਿਸ ਨੂੰ ਕਾਂਗਰਸ ਨੇ ਖਤਮ ਕਰ ਸਕੀ, ਜਿਸ ਨੂੰ ਅਕਾਲੀ ਦਲ ਨੇ ਢਾਹ ਤਾਂ ਜ਼ਰੂਰ ਲਾਈ ਹੈ, ਪਰ ਉਹ ਅਜੇ ਪੰਜਾਬ ਜਿੰਦੀ ਹੈ। ਇਹ ਨਵੀਂ ਪਾਰਟੀ ਉਸਨੂੰ ਇੱਕ ਬੜੇ ਤੇਜ਼ੇ ਢੰਗ ਨਾਲ, ਬੜੇ ਸ਼ਾਤਰ ਢੰਗ ਨਾਲ ਉਸ ਪੰਜਾਬੀਅਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿਹੜਾ ਅੰਧ ਰਾਸ਼ਟਰਵਾਦ ਹੈ, ਹਿੰਦੂ ਰਾਸ਼ਟਰਵਾਦ ਹੈਗਾ, ਉਹਦੇ ਗਲ ਹੇਠ ਲਿਆਉਣ ਦੀ ਇੱਕ ਬੜੀ ਮਿੱਠੀ ਗੋਲੀ ਦੀ ਤਰ੍ਹਾਂ ਉਹ ਪੇਸ਼ ਆਈ ਹੈ। ਜੀ ਬਿਲਕੁਲ ਡਾਕਟਰ ਗਾਂਧੀ, ਅੰਤ ਦੇ ਵਿੱਚ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੂੰਗਾ। ਜਿਵੇਂ ਅਸੀਂ ਸਾਰੇ ਐਸਪੈਕਟਸ ਡਿਸਕਸ ਕੀਤੇ ਆ ਹੁਣ, ਤੇ ਅਸੀਂ ਚੋਣਾਂ ਦੀ ਗੱਲ ਵੀ ਕੀਤੀ ਹੈ, ਅਸੀਂ ਤਿੰਨੇ ਜਿਹੜੀਆਂ ਮੁੱਖ ਸਿਆਸੀ ਪਾਰਟੀਆਂ ਹੈਗੀਆਂ ਨੇ, ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਜਿਹੜੀਆਂ ਪੰਜਾਬ ਦੀਆਂ ਚੋਣਾਂ ਨੇ ਉਹਦੇ ਵਿੱਚ ਤਿਕੋਣਾ ਮੁਕਾਬਲਾ ਦਿਖ ਰਿਹਾ ਹੈ, ਤੇ ਜਿਹੜੀਆਂ ਧਿਰਾਂ ਪੰਜਾਬ ਦੀਆਂ ਪੰਜਾਬੀ ਦੀ ਜਾਂ ਪੰਜਾਬ ਦੇ ਮਸਲਿਆਂ ਦੀ, ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦੀਆਂ ਨੇ, ਜਿਹੜੇ ਅਸੀਂ ਅੱਜ ਡਿਸਕਸ ਕੀਤੇ ਆ, ਵਿਚਾਰੇ ਆ, ਇਹ ਜਿਹੜੀਆਂ ਧਿਰਾਂ ਨੇ, ਤੁਸੀਂ ਹੋ ਗਏ ਜਾਂ ਜਿਹੜੀਆਂ ਹੋਰ ਵੀ ਧਿਰਾਂ ਨੇ, ਉਹਨਾਂ ਦਾ ਗਰਾਊਂਡ ਦੇ ਉੱਪਰ ਜਿਹੜਾ ਆਧਾਰ ਹੈਗਾ ਅੱਜ ਦੀ ਡੇਟ ਦੇ ਵਿੱਚ ਚੋਣਾਂ ਦੇ ਹਵਾਲੇ ਨਾਲ ਬਹੁਤਾ ਨਹੀਂ ਨਜ਼ਰ ਆਉਂਦਾ। ਇਹਦਾ ਕੀ ਕਾਰਨ ਹੈ? ਸਾਡੇ ਕੋਲ 2 ਮਿੰਟ ਹੈਗੇ ਡਾਕਟਰ ਗਾਂਧੀ। ਹਾਂਜੀ, ਦੇਖੋ ਜੀ, ਜੋ ਮਤਲਬ ਅੱਜ ਪੰਜਾਬ 'ਚ ਸਭ ਕੁਛ ਦੀ ਚਰਚਾ ਹੈਗੀ ਹੈ, ਪੰਜਾਬੀ ਦੀ ਚਰਚਾ ਹੈ ਨਹੀਂ। ਪੰਜਾਬ ਨਾਲ ਜੋ 70 ਸਾਲ ਤੋਂ ਧੱਕਾ ਹੋਇਆ, ਵਿਤਕਰਾ ਹੋਇਆ, ਆਪਰੇਸ਼ਨ ਬਲੂ ਸਟਾਰ ਹੋਇਆ, ਦਿੱਲੀ ਧੱਕੇ ਹੋਏ, ਜਾਂ ਪੰਜਾਬੀ ਕੌਮ ਨੂੰ ਵੱਡੀਆਂ ਪਾਈਆਂ ਗਈਆਂ, ਪੰਜਾਬ ਦੇ ਹਿੰਦੂਆਂ ਨੂੰ ਖਸਾਇਆ ਗਿਆ ਕਿ ਆਪਣੀ ਮਾਤ ਭਾਸ਼ਾ ਹਿੰਦੀ ਲਿਖਾਣ, ਇੱਕ ਪੂਰੀ ਸਾਜ਼ਿਸ਼ ਤਹਿਤ ਪੰਜਾਬੀਅਤ ਨੂੰ ਵੰਡਿਆ ਗਿਆ, ਉਸ ਬਾਰੇ ਕੋਈ ਪਾਰਟੀ ਗੰਭੀਰ ਨਹੀਂ ਹੈਗੀ ਹੈ। ਸਿਰਫ ਫੌਰੀ ਤੌਰ ਤੇ ਸੱਤਾ ਤੇ ਚੰਡੀਗੜ੍ਹ ਦੀ ਸੱਤਾ ਦੇ ਬੈਠਣ ਦੀਆਂ ਇਹਨਾਂ ਦੀਆਂ ਸਕੀਮਾਂ ਨੇ, ਪਲਾਨਾਂ ਨੇ, ਸਾਰੀ ਉਹਦੇ 'ਚ ਪੰਜਾਬ ਦੇ ਮੁੱਦੇ ਗਾਇਬ ਨੇ, ਪੰਜਾਬ ਦੇ ਮੁੱਦੇ ਦੀ ਗੰਭੀਰਤਾ ਗਾਇਬ ਹੈ, ਪੰਜਾਬ ਦਾ ਸੰਕਟ ਗਾਇਬ ਹੈ, ਨਸ਼ਿਆਂ ਦੀ ਚਰਚਾ ਗਾਇਬ ਹੈ, ਕਿਸਾਨੀ ਦੀ ਖੁਦਕਸ਼ੀਆਂ ਗਾਇਬ ਨੇ, ਤੇ ਨੌਜਵਾਨਾਂ ਦੀ ਬੇਰੁਜ਼ਗਾਰੀ ਗਾਇਬ ਹੈਗਾ, ਪੰਜਾਬ 'ਚ ਮਾਫੀਆ ਰਾਜ ਗਾਇਬ ਹੈਗਾ। ਸਾਰੀ ਚਰਚਾ ਇਸ ਕਰਕੇ ਲਿਆ ਕੇ ਰੱਖ ਦਿੱਤੀ ਹੈਗੀ ਹੈ ਕਿ ਮੈਂ ਮਜੀਠੀਏ ਨੂੰ ਅੰਦਰ ਕਰ ਦਊਂ, ਮੈਂ ਉੱਥੋਂ ਚੋਣ ਲੜ ਲੂੰ, ਮੈਂ ਉੱਥੋਂ ਚੋਣ ਲੜ ਲੂੰ, ਫਲਾਨਾ ਆ ਰਿਹਾ, ਸਿੱਧੂ ਸਾਹਿਬ ਆ ਰਹੇ, ਸਿੱਧੂ ਸਾਹਿਬ ਜਾ ਰਹੇ ਹੈ, ਰਾਜਾ ਸਾਹਿਬ ਬਾਦਲ ਜਾ ਰਹੇ ਆ, ਤੇ ਬਿੱਟੂ ਸਾਹਿਬ ਮਜੀਠੀਏ ਜਾ ਰਹੇ, ਭਗਵੰਤ ਮਾਨ ਉੱਥੇ ਜਲਾਲਾਬਾਦ ਜਾ ਰਿਹਾ।
ਸਾਰੇ ਲੋਕਾਂ ਧਿਆਨ ਇਸ ਪਾਸੇ ਲੱਗਿਆ। ਵੱਡੇ ਵੱਡੇ ਬੰਦਿਆਂ ਦੁਆਲੇ ਸਾਰੀ ਰਾਜਨੀਤੀ ਕੇਂਦਰ ਕਰ ਰਹੀ ਹੈ, ਲੋਕਾਂ ਧਿਆਨ ਉਸ ਪਾਸੇ ਵੜਾ ਦਿੱਤਾ ਗਿਆ। ਪੰਜਾਬੀਅਤ 70 ਸਾਲਾਂ 'ਚ ਕੀ ਹੋਇਆ, ਪੰਜਾਬ 'ਚ ਇਹਨਾਂ ਚੋਣਾਂ ਮੌਕੇ ਉਹ ਮੁੱਦੇ ਉੱਪਰ ਨਿਕਾਈ ਦਿੱਤੇ। ਪੰਜਾਬ ਦੇ ਪਾਣੀ ਨਾਲ ਕੀ ਹੋਇਆ, ਚੰਡੀਗੜ੍ਹ ਨਾਲ ਕੀ ਹੋਇਆ, ਪੰਜਾਬ ਦੇ ਜਿਹੜੇ ਪਨ ਬਿਜਲੀ ਪ੍ਰੋਜੈਕਟ ਹੈ ਉਹ ਕਿਵੇਂ ਲੁੱਟੇ ਗਏ, ਪੰਜਾਬੀ ਦਾ ਕਿਵੇਂ ਘਾਣ ਕੀਤਾ, ਪੰਜਾਬੀ ਕੌਮ ਨੂੰ ਕਿਵੇਂ ਵੰਡਿਆ ਹੈਗਾ, ਜਾਤਾਂ ਪਾਤਾਂ ਗੋਤਾਂ ਵਿੱਚ ਤੇ ਧਰਮਾਂ ਵਿੱਚ ਕਿਵੇਂ ਵੰਡਿਆ ਹੈਗਾ, ਪੰਜਾਬੀਅਤ ਨੂੰ ਕਿਵੇਂ ਮੁੜ ਕੇ ਕਾਇਮ ਕਰਨਾ, ਉਹਦੀ ਕੋਈ ਚਰਚਾ ਨਹੀਂ ਹੈਗੀ ਹੈ ਜੀ। ਸਿਰਫ ਕੁਰਸੀਆਂ ਦੇ ਪਹੁੰਚਣ ਦੀ ਲਾਲਸਾ, ਇੱਕ ਲਾਲਚ ਹੈਗੀ ਹੈ ਜਿਹੜੀ ਲਾਰਾ ਟੁੱਟ ਰਹੇ ਨੇ ਇਹ ਸਾਰੇ ਤਿੰਨੇ ਪਾਰਟੀਆਂ। ਇਹਨਾਂ ਨੇ ਪੰਜਾਬ ਦਾ ਸੱਤਿਆਨਾਸ਼ ਪਹਿਲਾਂ ਵੀ ਕੀਤਾ ਹੈਗਾ ਤੇ ਹੁਣ ਵੀ ਚੋਣਾਂ ਵਰਗੇ ਬੜੇ ਜਦੋਂ ਸਾਰਾ ਸਿਆਸੀ ਮਾਹੌਲ ਕਰਨ ਆਇਆ ਹੁੰਦਾ ਉਸ ਮੌਕੇ ਇਹ ਮੁੱਦੇ ਨਾ ਬਾਰਨੇ, ਬਲਕਿ ਸ਼ਖਸਾਂ ਦੇ ਸ਼ਖਸੀਅਤਾਂ ਦੇ ਆਪ ਨੂੰ ਕੇਂਦਰਿਤ ਕਰ ਦੇਣਾ। ਰਾਜੀ ਦੇ ਦੁਆਲੇ, ਬਾਦਲ ਦੇ, ਸੁਖਬੀਰ ਦੇ ਦੁਆਲੇ, ਭਗਵੰਤ ਮਾਨ ਦੇ ਦੁਆਲੇ, ਕੇਜਰੀਵਾਲ ਦੇ ਦੁਆਲੇ ਸਾਰੀ ਸਿਆਸਤ ਕੇਂਦਰ ਕਰ ਦਿੱਤੀ ਹੈ। ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਜੀ। ਪੰਜਾਬ ਦਾ ਮੁੱਦਿਆਂ ਨੂੰ ਬਿਲਕੁਲ ਕੌਣ ਬਣਾ ਕੇ ਰੱਖ ਦਿੱਤਾ ਔਰ ਜਿਹੜਿਆਂ ਨੂੰ ਪ੍ਰਮੁੱਖਤਾ 'ਚ ਲਿਆਂਦਾ ਹੈਗਾ ਹੈ। ਇਸ ਨਾਲ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ। ਚੰਡੀਗੜ੍ਹ ਦੀ ਰਾਜਗੱਦੀ ਤੇ ਚਾਹੇ ਕਾਂਗਰਸ ਬੈਠ ਜਾਵੇ, ਚਾਹੇ ਅਕਾਲੀ ਬੈਠ ਜਾਣ, ਚਾਹੇ ਆਪ ਬੈਠ ਜਾਵੇ, ਸਾਰਾ ਪੰਜਾਬ ਵਾਸਤੇ ਕੁਝ ਵੀ ਨਹੀਂ ਰੱਖਿਆ ਹੋਇਆ ਜੀ। ਡਾਕਟਰ ਗਾਂਧੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਜਿੱਥੇ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਹੁਣ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਜਾਂਦੇ ਜਾਂਦੇ ਮੈਂ ਤੁਹਾਨੂੰ ਫਿਰ ਦੱਸ ਦਿਆਂ ਕਿ ਸਾਨੂੰ ਡੋਨੇਟ ਕਰਨ ਲਈ TV84 ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ www.tv84.tv ਤੇ ਜਾ ਕੇ ਸਾਨੂੰ ਮੰਥਲੀ ਪਲੈਜ ਕਰ ਸਕਦੇ ਹੋ ਡੋਨੇਸ਼ਨ ਦੇ ਲਈ। ਤੇ ਕੋਈ ਤੁਹਾਡਾ ਸਵਾਲ ਹੋਵੇ ਉਹਦੇ ਰਿਗਾਰਡਿੰਗ ਤਾਂ ਸਾਨੂੰ donate.tv84@gmail.com ਤੇ ਤੁਸੀਂ ਈਮੇਲ ਵੀ ਲਿਖ ਸਕਦੇ ਹੋ। ਸੋ ਅੱਜ ਦਾ ਸ਼ੋਅ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।